ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਸਤੇ ਸੋਤਿਓ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 29 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਮਰਾ ਟੈਕਸਸ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਜਾਰਜੀਆ ਦੇ ਨਾਲ ਜੇ ਰਿਲੇਟਡ ਆਪਾਂ ਦੱਸਦੇ ਜਾਈਏ, ਇਸ ਵੇਲੇ ਜਾਰਜੀਆ ਪੂਰਾ ਬੈਟਲ ਗਰਾਊਂਡ ਬਣਿਆ ਹੋਇਆ। ਜਨਵਰੀ 5 ਨੂੰ ਉੱਥੇ ਇਲੈਕਸ਼ਨ ਹੋਣੀ ਹੈਗੀ ਆ 2 ਸੈਨੇਟਰਾਂ ਦੀ। ਸੋ ਪੂਰਾ ਜ਼ੋਰ ਜਿਹੜਾ ਆ ਦੋਨਾਂ ਪਾਰਟੀਆਂ ਦਾ ਉੱਥੇ ਲੱਗਿਆ ਹੋਇਆ ਆ। ਸੋ ਇਹ ਜਿਹੜੀ ਇਲੈਕਸ਼ਨ ਆ, ਇਹ ਡਿਸਾਈਡ ਕਰ ਸਕਦੀ ਆ ਵੀ ਕੌਣ ਸੈਨੇਟ ਨੂੰ ਕੰਟਰੋਲ ਕਰੂਗਾ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਪਿਛਲੇ ਦਿਨਾਂ ਦੇ ਵਿੱਚ $2000 ਦੇ ਜਿਹੜਾ ਸਟਿਮੂਲਸ ਚੈੱਕ ਨੂੰ ਲੈ ਕੇ ਬਾਰ-ਬਾਰ ਬਿਆਨ ਜਿਹੜੇ ਦਿੱਤੇ ਗਏ ਹੈਗੇ ਆ, ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਜਿਹੜੇ ਰਿਪਬਲਿਕਨਸ ਆ ਜਾਰਜੀਆ ਦੇ ਵਿੱਚ, ਉਹਨਾਂ ਲਈ ਨਾਈਟਮੇਅਰ ਬਣਿਆ ਹੋਇਆ। ਕਿਉਂਕਿ ਜਿਹੜੇ ਦੋਨੋਂ ਹੀ ਸੈਨੇਟਰ ਆ ਉਹ ਇਸ ਹੱਕ ਦੇ ਵਿੱਚ ਨਹੀਂ ਹੈਗੇ, ਜਿਹੜੇ ਰਿਪਬਲਿਕਨ ਹੈਗੇ ਆ। ਪਰ ਡੈਮੋਕ੍ਰੇਟ ਕਹਿੰਦੇ ਆ ਵੀ 2000 ਦੇਣਾ ਚਾਹੀਦਾ। ਸੋ ਇਹ ਵੀ ਡਰ ਰਹੇ ਆ ਰਿਪਬਲਿਕਨ, ਕਿਤੇ ਇਹ ਨਾ ਹੋਵੇ ਵੀ ਉਹ ਡੈਮੋਕ੍ਰੇਟਸ ਨੂੰ ਹੀ ਵੋਟ ਪਾ ਜਾਣ, ਕਿਉਂਕਿ ਜਿਹੜੇ ਰਿਪਬਲਿਕਨ ਆ ਉਹ ਮੰਨ ਨਹੀਂ ਰਹੇ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਕਹਿ ਰਿਹਾ ਵੀ ਜਿਹੜਾ $2000 ਹੋਣਾ ਚਾਹੀਦਾ ਆ $600 ਦੀ ਬਜਾਏ। ਸੋ ਇਹ ਹੁਣ ਦੇਖਦੇ ਆ ਇਹਦੇ ਤੇ ਕਿੰਨਾ ਕੁ ਜਿਹੜਾ ਅਸਰ ਹੋਊਗਾ। ਪਰ ਥੋੜੇ ਦਿਨਾਂ ਦੇ ਵਿੱਚ ਉਹ ਉੱਥੇ ਜਾ ਵੀ ਰਹੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਂਪੇਨ ਕਰਨ, ਤਾਂ ਕਿ ਜਿਹੜੇ ਥੋੜੇ ਨਾਰਾਜ਼ ਲੋਕ ਹੈਗੇ ਆ ਰਿਪਬਲਿਕਨ, ਉਹ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੂੰ ਜਿਹੜੀ ਵੋਟ ਆ ਪਾ ਸਕਣ। ਜੀ। ਕਹਿ ਰਹੇ ਆ ਵੀ ਸ਼ਾਇਦ 4 ਤਰੀਕ ਨੂੰ ਉਹਨਾਂ ਨੇ ਉੱਥੇ ਜਿਹੜੀ ਆ ਉਹ ਰੈਲੀ ਕਰਨੀ ਹੈ ਇਹਨਾਂ ਦੋਨਾਂ ਜਾਣਿਆਂ ਦੇ ਜਿਹੜਾ ਉਹ ਹੱਕ ਦੇ ਵਿੱਚ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਲੇਟੈਸਟ ਖਬਰਾਂ ਦੇ ਮੁਤਾਬਕ ਇਹ ਜਿਹੜੇ ਦੋਨੋਂ ਹੀ ਸੈਨੇਟ ਦੇ ਜਿਹੜੇ ਰਿਪਬਲਿਕਨ ਦਾ ਇਹਨਾਂ ਨੇ ਲੌਫਲਰ ਅਤੇ ਪਰਡਿਊ ਜਿਹੜੇ ਆ, ਇਹਨਾਂ ਨੇ ਹੁਣ ਹਮਾਇਤ ਜਿਹੜੀ ਇੱਕ ਹਿਸਾਬ ਦੇ ਨਾਲ ਪ੍ਰਗਟਾਈ ਆ $2000 ਦੇ ਸਟਿਮੂਲਸ ਚੈੱਕ ਨੂੰ ਲੈ ਕੇ। ਇਸੇ ਦੇ ਉੱਤੇ ਅਪਡੇਟ ਜਿਹੜੀ ਕਰਦੇ ਜਾਈਏ। ਜਿਹੜੇ ਇੰਡੀਪੈਂਡੈਂਟ ਸੈਨੇਟਰ ਵਰਮੌਂਟ ਤੋਂ ਹੈਗੇ ਨੇ ਬਰਨੀ ਸੈਂਡਰਸ, ਉਹਨਾਂ ਨੇ ਕਿਹਾ ਆ ਵੀ ਮੈਂ ਜਿਹੜਾ ਡਿਫੈਂਸ ਐਗਰੀਮੈਂਟ ਆਥੋਰਾਈਜੇਸ਼ਨ ਬਿੱਲ ਆ ਉਸ ਨੂੰ ਉਨੀ ਦੇਰ ਤੱਕ ਹੋਲਡ ਅਪ ਕਰਕੇ ਰੱਖੂੰਗਾ ਜਿੰਨੀ ਦੇਰ ਤੱਕ ਸੈਨੇਟ $2000 ਦੇ ਸਟਿਮੂਲਸ ਚੈੱਕ ਦੇ ਉੱਤੇ ਵੋਟ ਨਹੀਂ ਕਰ ਦਿੰਦੀ। ਕਹਿੰਦੇ ਵੀ ਜਿਹੜੇ ਸੈਨੇਟਰ ਸੋਚ ਰਹੇ ਆ ਵੀ ਨਿਊ ਈਅਰ ਦੇ ਉੱਤੇ ਉਹ ਛੁੱਟੀਆਂ ਮਨਾਉਣਗੇ, ਉਹ ਸਾਰੀਆਂ ਜਿਹੜੀਆਂ ਛੁੱਟੀਆਂ ਮੈਂ ਉਹਨਾਂ ਦੀਆਂ ਕੈਂਸਲ ਇੱਕ ਹਿਸਾਬ ਦੇ ਨਾਲ ਕਰਵਾ ਦੇਣੀਆਂ ਆ ਜੇ ਜਿੰਨੀ ਦੇਰ ਤੱਕ ਇਹ $2000 ਵਾਲੇ ਸਟਿਮੂਲਸ ਚੈੱਕ ਦੇ ਉੱਤੇ ਵੋਟ ਨਹੀਂ ਕਰਤੇ। ਆਲਰੇਡੀ ਹਾਊਸ ਨੇ ਕੱਲ੍ਹ ਹੀ ਜਿਹੜੇ ਸਟਿਮੂਲਸ ਚੈੱਕਸ ਆ ਉਹਨਾਂ ਦੀ ਕੀਮਤ 600 ਤੋਂ 2000 ਵਧਾਉਣ ਦੇ ਵਿੱਚ ਜਿਹੜੀ ਆ ਉਹ ਕਰ ਦਿੱਤੀ ਹੈ, ਗੱਲ ਕਰ ਦਿੱਤੀ ਆ, ਓਕੇ ਕਰਕੇ ਪਾਸ ਕਰਕੇ ਜਿਹੜਾ ਸੈਨੇਟ ਦੇ ਵਿੱਚ ਘੱਲ ਦਿੱਤਾ ਆ। ਅਤੇ ਸੈਨੇਟ ਦੇ ਵਿੱਚ ਜਿਹੜਾ ਮਿਚ ਮਕੌਨਲ ਆ ਉਹ ਇਸ ਦੇ ਉੱਤੇ ਜਿਹੜਾ ਆ ਉਹ ਨਹੀਂ ਕਿਤੇ ਨਾ ਕਿਤੇ ਸ਼ਾਇਦ ਨਹੀਂ ਕਰਨਾ ਚਾਹੁੰਦਾ। ਪਰ ਜਿਹੜੇ ਸੈਨੇਟਰ ਸੈਂਡਰਸ ਆ ਉਹਨਾਂ ਨੇ ਹੁਣ ਇਹ ਕਿਹਾ ਆ ਵੀ ਮੈਂ ਉਨੀ ਦੇਰ ਤੱਕ ਜਿਹੜਾ ਡਿਫੈਂਸ ਬਿੱਲ ਆ ਉਸ ਨੂੰ ਰੋਕ ਕੇ ਰੱਖੂੰਗਾ ਜਿੰਨੀ ਦੇਰ ਤੱਕ ਇਸ ਦੇ ਉੱਤੇ ਵੋਟ ਆ ਉਹ ਨਹੀਂ ਪੈ ਜਾਂਦੀ। ਸੋ ਲੱਗ ਇੱਦਾਂ ਰਿਹਾ ਆ ਵੀ ਕਾਫੀ ਜ਼ਿਆਦਾ ਜਿਹੜੀ ਖਿੱਚੋਤਾਣ
ਰਿਪਬਲਿਕਨ ਪਾਰਟੀ ਦੇ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ। ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜੀ ਰਿਪਬਲਿਕਨ ਕਾਂਗਰੈਸ਼ਨਲ ਲੀਡਰਸ਼ਿਪ ਆ ਉਸ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਹਮਲਾ ਕਰਦੇ ਹੋਏ ਆਖਿਆ ਵੀ ਇਹ ਕਮਜ਼ੋਰ ਤਾਂ ਥੱਕੀ ਹੋਈ ਜਿਹੜੀ ਇਸ ਟਾਈਮ ਰਿਪਬਲਿਕਨ ਕਾਂਗਰੈਸ਼ਨਲ ਲੀਡਰਸ਼ਿਪ ਹੈਗੀ ਆ। ਕਹਿੰਦੇ ਵੀ ਸਾਨੂੰ ਹੁਣ ਨਵੀਂ ਅਤੇ ਜ਼ਿਆਦਾ ਜੋਸ਼ ਵਾਲੀ ਰਿਪਬਲਿਕਨ ਲੀਡਰਸ਼ਿਪ ਦੀ ਜ਼ਰੂਰਤ ਆ। ਇਹ ਜਿਹੜੇ ਆ ਉਹ ਸਟੈਂਡ ਨਹੀਂ ਜਿਹੜੇ ਉਹ ਕਰ ਸਕਦੇ। ਉਹਨਾਂ ਨੇ ਨਾਮ ਤਾਂ ਕਿਸੇ ਦਾ ਨਹੀਂ ਲਿਆ, ਪਰ ਕਿਤੇ ਨਾ ਕਿਤੇ ਮਿਚ ਮਕੌਨਲ ਦੇ ਉੱਤੇ ਜਿਹੜਾ ਆ ਉਹ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਨਿਸ਼ਾਨਾ ਜਿਹੜਾ ਆ ਉਹ ਲਾਇਆ ਹੈਗਾ ਆ। ਰੀਸੈਂਟਲੀ ਜਿਹੜੇ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਆ ਉਹਨਾਂ ਨੇ ਆਪਣੇ ਸੰਬੋਧਨ ਕਰਦੇ ਹੋਏ ਸੈਨੇਟ ਦੇ ਵਿੱਚ ਸਦਨ ਦੇ ਵਿੱਚ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਸੀ ਐਜ਼ ਏ ਪ੍ਰੈਜ਼ੀਡੈਂਟ ਇਲੈਕਟ। ਸੋ ਰਾਸ਼ਟਰਪਤੀ ਟਰੰਪ ਨੇ ਨੈਸ਼ਵਿਲ ਦੇ ਵਿੱਚ ਹੋਈ ਬੰਬਿੰਗ ਦੇ ਉੱਤੇ ਅਜੇ ਤੱਕ ਇੱਕ ਵੀ ਬਿਆਨ ਜਿਹੜਾ ਆ ਉਹ ਨਹੀਂ ਦਿੱਤਾ, ਪਰ ਜਿਹੜੇ ਪੈਨਸਿਲਵੇਨੀਆ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਬੇਸਲੈਸ ਕਲੇਮ ਫਰਾਡ ਦੇ ਜਿਹੜੇ ਇਲੈਕਸ਼ਨ ਨੂੰ ਲੈ ਕੇ ਉਹ ਉਹਨਾਂ ਨੇ ਜ਼ਰੂਰ ਟਵਿੱਟਰ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਹੈਗੇ ਆ। ਸੋ ਹੁਣ ਇਹ ਦੇਖਦੇ ਹਾਂ ਵੀ ਕੀ ਹੁੰਦਾ ਹੈ। ਹਾਊਸ ਨੇ ਆਲਰੇਡੀ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀ ਵੀ ਇੱਕ ਤਾਂ ਜਿਹੜਾ $2000 ਕਰਨ ਵਾਲਾ ਉਹ ਪਾਸ ਕੀਤਾ ਆ, ਅਤੇ ਦੂਜਾ ਜਿਹੜਾ ਡਿਫੈਂਸ ਬਿੱਲ ਆ ਉਸ ਨੂੰ 87 ਦੇ ਮੁਕਾਬਲੇ 322 ਵੋਟਾਂ ਦੇ ਨਾਲ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਹਾਊਸ ਦੇ ਵਿੱਚ ਜਿਹੜਾ ਉਹ ਪਾਸ ਕਰ ਦਿੱਤਾ ਸੀਗਾ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਸਟੇ ਐਟ ਹੋਮ ਆਰਡਰ ਜਿਹੜੇ ਕੱਲ੍ਹ ਐਕਸਪਾਇਰ ਹੋਣੇ ਸੀ ਉਹ ਹੁਣ ਅੱਜ ਫਿਰ ਐਕਸਟੈਂਡ ਕੀਤੇ ਜਾ ਸਕਦੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਬਣੀ ਹੋਈ ਹੈਗੀ ਆ। ਗੈਵਨ ਨਿਊਸਮ ਜਿਹੜੇ ਗਵਰਨਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਦੋਂ ਤੋਂ ਹੀ ਥੈਂਕਸਗਿਵਿੰਗ ਹੋਈ ਆ ਉਦੋਂ ਤੋਂ ਹੀ ਜਿਹੜੇ ਆ ICU ਯੂਨਿਟਸ ਜਿਹੜੇ ਹੈਗੇ ਆ ਉਹਨਾਂ 'ਚ ਬਹੁਤ ਘਾਟਾ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਐਡਮਿਟ ਹੋਏ ਹੈਗੇ ਆ। 24,331 ਮੌਤਾਂ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਨਾਲ ਹੋ ਚੁੱਕੀਆਂ। ਇਹ ਨਿਊਯਾਰਕ ਟਾਈਮ ਦਾ ਜਿਹੜਾ ਡਾਟਾਬੇਸ ਆ ਉਹਨਾਂ ਨੇ ਦੱਸਿਆ ਹੈਗਾ। ਅਤੇ ਹੁਣ ਈਵਨ ਦੋ ਵੈਕਸੀਨ ਲੱਗਣੇ ਵੀ ਸ਼ੁਰੂ ਹੋ ਗਏ ਹੈਗੇ ਆ, ਪਰ ਅੱਜ ਦੀ ਡੇਟ 'ਚ ਦੱਸਦੀ ਜਾਈਏ ਕਹਿੰਦੇ 98% ਕੈਲੀਫੋਰਨੀਆ ਦੇ ਲੋਕ ਜਿਹੜੇ ਆ ਉਹ ਰੀਸਟ੍ਰਿਕਸ਼ਨ ਦੇ ਅੰਡਰ ਰਹਿ ਰਹੇ ਹੈਗੇ ਆ। ਕੋਈ ਕਿਤੇ ਇਕੱਠੇ ਨਹੀਂ ਹੋਣਾ, ਰੈਸਟੋਰੈਂਟ 'ਚ ਨਹੀਂ ਜਾਣਾ, ਰੈਸਟੋਰੈਂਟ ਬੰਦ ਹੈਗੇ ਆ, ਓਨਲੀ ਟੇਕ ਆਊਟ ਆ। ਸੋ ਫਿਰ ਵੀ ਜਿਹੜੇ ਕੇਸ ਆ ਉਹ ਇੰਨੇ ਜ਼ਿਆਦਾ ਵੱਧ ਰਹੇ ਹੈਗੇ ਆ। 1.76 ਮਿਲੀਅਨ ਜਿਹੜੀਆਂ ਡੋਜ਼ਜ਼ ਹੈਗੀਆਂ ਆ ਉਹ ਹੁਣ ਤੱਕ ਪਹੁੰਚੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਵੈਕਸੀਨ ਦੀਆਂ ਹੈਗੀਆਂ ਆ। ਆਸ ਸੀ ਵੀ 2 ਮਿਲੀਅਨ ਹੋਊਗੀਆਂ, ਥੋੜ੍ਹਾ ਘੱਟ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਫਾਈਜ਼ਰ ਦਾ ਵੈਕਸੀਨ ਡੋਜ਼ਜ਼ ਆ ਜਿਹੜੇ CVS ਅਤੇ ਵਾਲਗਰੀਨ ਨੇ ਲਾਣੇ ਸ਼ੁਰੂ ਕਰਨੇ ਹੈਗੇ ਆ ਫੈਡਰਲ ਪਾਰਟਨਰਸ਼ਿਪ ਦੇ ਥਰੂ, ਉਹ ਵੀ ਕਹਿੰਦੇ ਬਈ ਛੇਤੀ ਪਹੁੰਚ ਰਹੇ ਹੈਗੇ ਆ। ਗੈਬਨ ਨਿਊਸਮ ਨੇ ਕਿਹਾ ਲਾਸ ਐਂਜਲਸ ਕਾਉਂਟੀ ਨੇ ਇਹ ਆਪਟ ਆਊਟ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਚੰਗੀ ਨਹੀਂ ਹੈਗੀ। ਅੱਜ ਗੈਵਨ ਨਿਊਸਮ ਕਹਿ ਰਹੇ ਸੀਗੇ ਵੀ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਆ ਵੀ ਇਹ ਜਿਹੜੀ ਸਟੇ ਐਟ ਹੋਮ ਆਰਡਰਸ ਆ ਉਹਨਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਜਾ ਸਕਦਾ ਆ, ਹੋ ਸਕਦਾ ਹੈ ਜੇ ਸਥਿਤੀ ਕਾਬੂ ਦੇ ਵਿੱਚ ਨਹੀਂ ਆਈ। ਹਰਜੋਤ ਸਿੰਘ ਜੀ, ਔਨ ਸਟੇ ਐਟ ਹੋਮ ਆਰਡਰ ਆ ਤੁਸੀਂ ਬਾਹਰ ਜੇ ਕਿਤੇ ਦੇਖਦੇ ਆ ਅਤੇ ਟਰੈਫਿਕ ਜਿਹੜਾ ਰੈਗੂਲਰ ਟਰੈਫਿਕ ਆ ਉਸ ਦੇ ਵਾਂਗੂ ਜਿਹੜਾ ਨਜ਼ਰ ਆ ਰਿਹਾ ਆ, ਅਤੇ ਬਾਹਰ ਸਟੋਰਾਂ ਦੇ ਵਿੱਚ ਅਤੇ ਹੋਰ ਥਾਵਾਂ ਦੇ ਉੱਤੇ ਲੋਕ ਜਿਹੜੇ ਆ ਆਮ ਘੁੰਮ ਫਿਰ ਜਿਹੜੇ ਉਹ ਰਹੇ ਨੇ। ਸੋ ਆਈ ਥਿੰਕ ਇਹੀ ਇੱਕ ਵੱਡਾ ਕਾਰਨ ਵੀ ਆ ਵੀ ਲੋਕ ਜਿਹੜਾ ਆ ਘੱਟ ਕਿਤੇ ਨਾ ਕਿਤੇ ਜਿਹੜੀ ਉਹ ਕੇਅਰ ਕਰ ਰਹੇ ਨੇ। ਪਰ ਆਪਾਂ ਇਹੀ ਉਮੀਦ ਕਰੀਏ ਵੀ ਸਾਰੇ ਜਾਣੇ ਜੇ ਬਾਹਰ ਆ ਜਾ ਵੀ ਰਹੇ ਨੇ ਤਾਂ ਉਹ ਆਪਣੇ ਮਾਸਕ ਵਗੈਰਾ ਜਿਹੜਾ ਉਹ ਪਹਿਨ ਕੇ ਫਿਜ਼ੀਕਲ ਡਿਸਟੈਂਸਿੰਗ ਜਿਹੜੀ 6 ਫੁੱਟ ਦੀ ਦੂਰੀ ਆ ਉਸ ਨੂੰ ਬਣਾ ਕੇ ਜਿਹੜਾ ਆ ਉਹ ਜ਼ਰੂਰ ਅੱਗੇ ਜਿਹੜਾ ਉਹ ਵਧਣ ਤਾਂ ਜੋ ਇਹ ਇੱਕ ਦੂਜੇ ਨੂੰ ਜਿਹੜਾ ਇਸ ਕੋਵਿਡ ਤੋਂ ਜਿਹੜਾ ਉਹ ਬਚਾਇਆ ਜਾ ਸਕੇ। ਅਤੇ ਸਥਿਤੀ ਜਿਹੜੇ ਗੈਵਨ ਨਿਊਸਮ ਹੁਣਾਂ ਨੇ ਦੱਸੀ, ਕਹਿੰਦੇ ਵੀ ਅਸੀਂ ਸਕੂਲਸ ਦੇ ਵਿੱਚ ਹੋਰ ਕਈ ਵੈਨਿਊਜ਼ ਦੇ ਵਿੱਚ ਐਡੀਸ਼ਨਲ ਬੈੱਡਸ ਜਿਹੜੇ ਆ ਉਹ ਲਾਉਣ ਦੇ ਲਈ ਤਾਂ ਤਿਆਰੀ ਕੱਸੀ ਬੈਠੇ ਆ, ਪਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਆ ਵੀ ਉਸ ਦੇ ਲਈ ਸਟਾਫਿੰਗ ਨਹੀਂ ਹੈਗੀ। ਵੀ ਕੌਣ ਉੱਥੇ ਨਰਸ ਅਤੇ ਕੌਣ ਜਿਹੜਾ ਉਹ ਡਾਕਟਰ ਆ ਉੱਥੇ ਆਊਗਾ, ਉਸ ਦੀ ਬਹੁਤ ਵੱਡੀ ਜਿਹੜੀ ਇਸ ਟਾਈਮ ਕਮੀ ਆ, ਕਿੱਲਤ ਆ, ਉਹ ਮਹਿਸੂਸ ਕੀਤੀ ਜਾ ਰਹੀ ਹੈਗੀ। ਕਹਿੰਦੇ ਵੀ ਇਸ ਸਟੇਜ ਦੇ ਲਈ ਅਸੀਂ ਤਿਆਰੀ ਤਾਂ ਆਪਣੇ ਵੱਲੋਂ ਕਰੀ ਬੈਠੇ ਸੀਗੇ ਵੀ ਇੱਦਾਂ ਦੀ ਜਿਹੜੀ ਨੌਬਤ ਆਊਗੀ ਤਾਂ ਆਪਾਂ ਐਕਸਟਰਾ ਜਿਹੜੇ ਬੈੱਡਸ ਆ ਜਾਂ ਕਹਿ ਲਓ ਵੀ ਅਚਾਨਕ ਜਿਹੜੇ ਹਸਪਤਾਲ ਇੱਕ ਹਿਸਾਬ ਦੇ ਨਾਲ ਤਿਆਰ ਕੀਤੇ ਜਾਣੇ ਆ ਉਹ ਆਪਾਂ ਕਰ ਸਕਦੇ ਹਾਂ।
ਪਰ ਵੱਡੀ ਪ੍ਰੋਬਲਮ ਜਿਹੜੀ ਉਹ ਸਟਾਫ ਦੀ ਜਿਹੜੀ ਉਹ ਇਸ ਟਾਈਮ ਆ ਰਹੀ ਆ। ਅਤੇ ਜਿਹੜਾ ਆਲਰੇਡੀ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੇ ਨੇ ਲੋਕ, ਉਹਨਾਂ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈਗੀ। ਪਿਛਲੇ ਲੰਮੇ ਸਮੇਂ ਤੋਂ ਜਿਹੜੇ ਉਹ ਲਗਾਤਾਰ ਨਾਨ ਸਟਾਪ ਆ ਉਹ ਕੰਮ ਕਰਦੇ ਆ ਰਹੇ ਨੇ, ਅਤੇ ਰੋਜ਼ਾਨਾ ਇੱਦਾਂ ਦੀਆਂ ਚੀਜ਼ਾਂ ਦੇਖਣੀਆਂ ਅਤੇ ਕਰਨੀਆਂ ਉਹ ਕਾਫੀ ਮੁਸ਼ਕਿਲ ਜਿਹੜੀਆਂ ਉਹ ਬਣੀਆਂ ਪਈਆਂ ਆ। ਜਿੰਨੇ ਵੀ ਜੇ RNs ਨੇ, ਨਰਸਿਸ ਨੇ ਜਾਂ ਡਾਕਟਰਸ ਨੇ, ਕਹਿੰਦੇ ਵੀ ਉਹਨਾਂ ਨੂੰ ਹੁਣ ਲਗਾਤਾਰ ਹੀ ਕੰਮ ਕਰਨਾ ਪੈ ਰਿਹਾ, ਛੁੱਟੀ ਤੱਕ ਵੀ ਜਿਹੜੀ ਉਹ ਨਹੀਂ ਮਿਲਦੀ। ਜਿਸ ਦਿਨ ਛੁੱਟੀ ਹੁੰਦੀ ਆ ਅਤੇ ਕਿਉਂਕਿ ਸਟਾਫ ਘੱਟ ਹੁੰਦਾ ਆ ਹਸਪਤਾਲਾਂ 'ਚ, ਉਦਣ ਵੀ ਉਹਨਾਂ ਨੂੰ ਜਿਹੜਾ ਉਹ ਬੁਲਾ ਲਿਆ ਜਾਂਦਾ ਆ, ਅਤੇ ਸਥਿਤੀ ਕੋਈ ਬਹੁਤੀ ਚੰਗੀ ਨਹੀਂ। ਇਸੇ ਕਰਕੇ ਮੈਂਟਲ ਬ੍ਰੇਕਡਾਊਨ ਵੀ ਕਈ ਲੋਕਾਂ ਦਾ ਜਿਹੜੇ ਇਸ ਪ੍ਰੋਫੈਸ਼ਨ ਦੇ ਵਿੱਚ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਉਹ ਹੋ ਸਕਦਾ। ਤਗੜੇ ਰਹਿਣ ਨੂੰ ਆਪਾਂ ਕਹਿ ਤਾਂ ਸਕਦੇ ਹਾਂ, ਪਰ ਜਿਸ ਦੇ ਉੱਤੇ ਬੀਤਦੀ ਆ ਉਹੀ ਜਿਹੜਾ ਉਹ ਚੀਜ਼ ਨੂੰ ਜਾਣਦਾ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਨਜਿੱਠਣਾ ਆ। ਸੋ ਆਓ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸਾਰੇ ਜਾਣੇ ਆ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਈਏ, ਤਾਂ ਜੋ ਇਹਨਾਂ ਲੋਕਾਂ ਦੀ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਸੇਫਟੀ ਦੇ ਲਈ, ਅਤੇ ਬਾਕੀ ਜਿਹੜੇ ਲੋਕ ਜੇ ਕਿਸੇ ਦੀ ਕੋਈ ਹੋਰ ਪ੍ਰੋਬਲਮ ਆਉਂਦੀ ਹੈ, ਜੇ ਕਿਸੇ ਨੇ ਹਸਪਤਾਲ 'ਚ ਉਹਦੇ ਲਈ ਜਾਣਾ ਪੈਂਦਾ ਆ, ਵੀ ਉਹਨਾਂ ਲਈ ਜਿਹੜੇ ਆ ਉਹ ਬੈੱਡਸ ਆ, ICUs ਜਿਹੜੇ ਆ ਉਹ ਬਚੇ ਰਹਿਣ। ਅਗਲੀ ਖਬਰ ਕਰੋਏਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਕੱਲ 6.4 ਅਸ਼ਾਰੀਆ ਦਾ ਮੈਗਨੀਚਿਊਡ ਦਾ ਜਿਹੜਾ ਅਰਥਕਵੇਕ ਆ, ਭੂਚਾਲ ਉੱਥੇ ਆਇਆ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋਈ ਹੈਗੀ ਆ, ਤੇ ਕਈਆਂ ਦੇ ਸੱਟਾਂ ਵੀ ਲੱਗੀਆਂ, ਤੇ ਪ੍ਰੋਪਰਟੀ ਦਾ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਹੈਗਾ। ਇਹ ਬਾਲਕਾਨ ਕੰਟਰੀ ਜਿਹੜੀ ਆ, ਉੱਥੇ ਦੇ ਟਾਈਮ ਦੇ ਮੁਤਾਬਕ 6:20 ਤੇ ਭੂਚਾਲ ਆਇਆ। 44 ਕਿਲੋਮੀਟਰ ਸਾਊਥ ਈਸਟ ਆਫ ਕੈਪੀਟਲ ਜ਼ੈਗਰੇਬ, ਉੱਥੇ ਇਹ ਆਇਆ ਹੈਗਾ। ਕਰੋਏਸ਼ੀਆ ਦੇ ਵਿੱਚ ਪਹਿਲਾਂ ਵੀ ਕਾਫੀ ਭੂਚਾਲ ਆਉਂਦੇ ਰਹਿੰਦੇ ਆ, ਕਿਉਂਕਿ ਉੱਥੇ ਜਿਹੜੇ ਪ੍ਰੋਪਰਟੀ ਹੈਗੀ ਆ ਮੋਸਟਲੀ ਉਹ ਇੱਟਾਂ ਦੀਆਂ ਹੈਗੀਆਂ, ਅਤੇ ਉਹਦੇ ਨਾਲ ਫਿਰ ਜਿਹੜਾ ਨੁਕਸਾਨ ਆ ਉਹ ਕਾਫੀ ਹੁੰਦਾ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ, ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ, ਉਹਨਾਂ ਨੇ ਵੀ ਅੱਜ ਜਿਹੜਾ ਵੈਕਸੀਨ ਆ ਉਹ ਜਿਹੜੀ ਲਵਾਈ ਆ। ਵੈਕਸੀਨ ਲਵਾ ਕੇ ਉਹਨਾਂ ਨੇ ਜਿਹੜਾ ਇਹੀ ਸਾਰਿਆਂ ਨੂੰ ਆਖਿਆ ਵੀ ਰੈਲੇਟਿਵਲੀ ਪੇਨਲੈਸ ਆ, ਕੋਈ ਜਿਹੜੀ ਇਸ 'ਤੇ ਕਹਿੰਦੇ ਦਰਦ ਨਹੀਂ ਹੁੰਦੀ, ਅਤੇ ਬੜੀ ਜਲਦੀ ਜਿਹੜਾ ਇਹ ਟੀਕਾ ਉਹ ਲੱਗ ਜਾਂਦਾ ਆ। ਅਤੇ ਕਹਿੰਦੇ ਵੀ ਮੈਂ ਟਰਸਟ ਕਰਦੀ ਹਾਂ ਸਾਇੰਟਿਸਟ ਨੂੰ ਜਿਨ੍ਹਾਂ ਨੇ ਇਹ ਬਣਾਈ ਆ ਅਤੇ ਜਿਨ੍ਹਾਂ ਨੇ ਇਸ ਵੈਕਸੀਨ ਨੂੰ ਅਪਰੂਵ ਕੀਤਾ ਆ, ਅਤੇ ਕਹਿੰਦੇ ਵੀ ਇਸ ਦੇ ਨਾਲ ਜਾਨਾਂ ਜਿਹੜੀਆਂ ਉਹ ਬਚ ਰਹੀਆਂ ਨੇ ਅਤੇ ਬਚ ਸਕਦੀਆਂ ਨੇ। ਸੋ ਕਹਿੰਦੇ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਵੀ ਜਦੋਂ ਵੀ ਤੁਹਾਡਾ ਨੰਬਰ ਆਉਂਦਾ ਹੈ ਵੈਕਸੀਨ ਲਗਵਾਉਣ ਦਾ, ਵੈਕਸੀਨ ਜਿਹੜੀ ਆ ਉਸ ਨੂੰ ਜ਼ਰੂਰ ਲਗਵਾਇਆ ਜਾਵੇ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਓਕੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350. ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ, ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਏ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643।
ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559484140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਉਹ ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਆਪਣਾ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੈਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ। ਇਹ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਇਹ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898 559-785-9898। ਫਾਸਟ ਟਰੱਕ ਪਰਮਿਟਸ। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 559255। ਸਮਾਰਟਵੇ ਟਰਾਂਸਪੋਰਟ ਟ੍ਰੇਸੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਤੋਂ LA ਤੇ ਬੈਕ ਟੂ ਟ੍ਰੇਸੀ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਮਾਰਟਵੇ ਟਰਾਂਸਪੋਰਟ ਵਾਲਿਆਂ ਨੂੰ। ਨੰਬਰ 8448546868 844-854 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਇਹਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਜਿਹੜੀ ਸਪੇਨ ਤੋਂ ਆ ਰਹੀ ਆ। ਸਪੇਨ ਵਾਲਿਆਂ ਨੇ ਇਹ ਕਿਹਾ, ਸਾਰਿਆਂ ਨੂੰ ਪਤਾ ਵੀ ਸਪੇਨ ਦੇ ਵਿੱਚ ਜਿਹੜੇ ਆ ਕਰੋਨਾ ਦੇ ਨਾਲ ਬਹੁਤ ਜ਼ਿਆਦਾ ਮੌਤਾਂ ਹੋਈਆਂ ਸੀਗੀਆਂ ਤੇ ਬਹੁਤ ਜ਼ਿਆਦਾ ਲੋਕ ਉੱਥੇ ਬਿਮਾਰ ਹੋਏ ਸੀ। ਤੇ ਅੱਜ ਸਪੇਨ ਦੀ ਸਰਕਾਰ ਨੇ ਇਹ ਕਿਹਾ ਆ ਭਈ ਜੇ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਣਗੇ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਮੁਲਕ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਊਗੀ। ਇਹ ਉੱਥੇ ਦੇ ਹੈਲਥ ਮਿਨਿਸਟਰ ਨੇ ਕਿਹਾ। ਸਪੇਨ ਦੇ ਵਿੱਚ 50,000 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ ਕਰੋਨਾ ਵਾਇਰਸ ਦੇ ਨਾਲ। ਪਹਿਲਾਂ ਜਿਹੜੇ ਲੋਕ ਸੀਗੇ 47% ਸਪੇਨ ਦੇ ਲੋਕ ਕਹਿੰਦੇ ਸੀ ਵੀ ਅਸੀਂ ਨਹੀਂ ਟੀਕਾ ਲਵਾਉਣਾ। ਮੁੜ ਕੇ ਹੁਣ ਜਿਹੜੀ ਗਿਣਤੀ ਆ ਘੱਟ ਕੇ 28% ਰਹਿ ਗਈ ਹੈਗੀ ਆ। ਅੱਜ ਤੋਂ ਉੱਥੇ ਜਿਹੜੇ ਆ ਇਹ ਵੈਕਸੀਨ ਲਾਣੇ
ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਉਹਨਾਂ ਨੇ ਇੱਕ 96 ਸਾਲਾਂ ਦੀ ਬਜ਼ੁਰਗ ਬੀਬੀ ਤੇ ਉੱਥੇ 48 ਸਾਲਾਂ ਦੀ ਵਰਕਰ ਬੀਬੀ ਜਿਹੜੀ ਆ ਸੀਨੀਅਰ ਸੈਂਟਰ ਦੇ ਵਿੱਚ ਕੰਮ ਕਰਦੀ ਸੀ, ਉਹਨਾਂ ਦੇ ਵੈਕਸੀਨ ਲਾਇਆ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਾਰਜੀਆ ਤੋਂ ਇਹ ਜਿਹੜੀ ਆ ਰਹੀ ਆ, ਉੱਥੇ ਦੇ ਜਿਹੜੇ ਜੱਜ ਲੈਜ਼ਲੀ ਐਬਰਾਹਮਜ਼ ਗਾਰਡਨਰ ਉਹਨਾਂ ਨੇ ਜਿਹੜਾ ਆ ਇਸ ਚੀਜ਼ ਨੂੰ ਕਾਉਂਟੀਜ਼ ਨੂੰ ਜਿਹੜਾ ਉਹ ਰੋਕ ਦਿੱਤਾ, ਵੋਟਰ ਪਰਜਿੰਗ ਜਿਹੜੀ ਆ ਉਹ ਕਰਨ ਦੇ ਲਈ। ਸੋ ਇਹ ਫੈਡਰਲ ਜੱਜ ਉਹਨਾਂ ਨੇ ਕੱਲ੍ਹ ਇਹ ਜਿਹੜੇ ਆਪਣੇ ਆਰਡਰ ਜਿਹੜੇ ਉਹ ਦਿੱਤੇ ਸੀ। 2 ਕਾਉਂਟੀਜ਼ ਨੂੰ ਕਹਿੰਦੇ ਆ ਵੀ ਇਹ ਪਹਿਲੋਂ ਉਹ ਤਕਰੀਬਨ 4000 ਵੋਟਰਸ ਜਿਹੜੇ ਉਹ ਆਪਣੇ ਰੋਲਸ ਤੋਂ ਉਹਨਾਂ ਦਾ ਨਾਮ ਜਿਹੜਾ ਉਹ ਕੱਢਣ ਜਿਹੜਾ ਉਹ ਜਾ ਰਹੇ ਸੀਗੇ, ਪਰ ਇਸ ਜੱਜ ਨੇ ਉਹ ਉਸ ਨੂੰ ਜਿਹੜਾ ਉਹ ਰੋਕ ਦਿੱਤਾ ਆ। ਇਹ ਜ਼ਿਕਰਯੋਗ ਗੱਲ ਆ ਵੀ ਇਹ ਜਿਹੜੇ ਜੱਜ ਨੇ ਇੱਕ ਟਾਈਮ ਦੇ ਉੱਤੇ ਜਿਹੜੀ ਉੱਥੇ ਦੀ ਗਵਰਨਟੋਰੀਅਲ ਕੈਂਡੀਡੇਟ ਸਟੇਸੀ ਐਬਰਾਹਮਜ਼, ਉਸ ਦੀ ਇਹ ਸਿਸਟਰ ਆ, ਭੈਣ ਦੱਸੀ ਜਾਂਦੀ ਆ, ਅਤੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੀ ਵੀ ਕਾਫੀ ਨਜ਼ਦੀਕੀ ਸਟੇਸੀ ਐਬਰਾਹਮਜ਼ ਉਹ ਦੱਸੀ ਜਾ ਰਹੀ ਆ। ਕਹਿੰਦੇ ਵੀ ਉਸ ਦਾ ਕਾਫੀ ਵੱਡਾ ਜਿਹੜਾ ਉਹ ਰੋਲ ਸੀਗਾ ਜਾਰਜੀਆ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਨੌਜਵਾਨਾਂ ਨੂੰ ਅਤੇ ਵੱਧ ਵੋਟਰ ਰਜਿਸਟ੍ਰੇਸ਼ਨਸ ਆ ਉਸ ਦੇ ਵਿੱਚ ਜਿਹੜੇ ਆંકੜੇ ਆ ਉਸ ਦੇ ਵਿੱਚ ਜ਼ੋਰ ਜਿਹੜਾ ਉਹ ਲਾਉਣ ਦੇ ਲਈ, ਉਸ ਜਿੱਤ ਦੇ ਲਈ। ਜੀ, ਅਗਲੀ ਖਬਰ ਜਿਹੜੀ ਆ ਇੰਗਲੈਂਡ ਤੋਂ ਆ ਰਹੀ ਆ। ਹੁਣ ਜਿਹੜਾ ਬ੍ਰੈਕਸਿਟ ਹੈਗਾ ਉਸ ਨੇ ਖਤਮ ਹੋ ਜਾਣਾ 1 ਤਰੀਕ ਤੋਂ। ਕਹਿੰਦੇ ਵੀ ਬਹੁਤ ਕੁਛ ਚੇਂਜ ਹੋਣ ਜਾ ਰਿਹਾ। ਜਿੱਦਾਂ ਪਹਿਲਾਂ ਕੀ ਸੀ, ਯੂਰਪੀਅਨ ਯੂਨੀਅਨ ਦੇ ਵਿੱਚ 27 ਦੇ ਕਰੀਬ ਜਿਹੜੇ ਮੁਲਕ ਸੀ, ਇੱਕ ਦੂਜੇ ਤੋਂ ਲੋਕ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਸੀ। ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਨਹੀਂ ਲੈਣਾ ਪੈਂਦਾ ਸੀ। ਤੁਸੀਂ ਕਿਸੇ ਵੀ ਮੁਲਕ ਦੇ ਸਿਟੀਜ਼ਨ ਹੋਵੋ, ਜੋਬ ਕਰ ਸਕਦੇ ਸੀ ਇਹ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਮੁਲਕ ਆ। ਪਰ ਹੁਣ ਜਨਵਰੀ 1 ਤੋਂ ਇੰਗਲੈਂਡ ਵਾਲੇ ਜਿਹੜੇ ਬੰਦੇ ਆ ਉਹ ਯੂਰਪੀਅਨ ਯੂਨੀਅਨ ਦੇ ਮੁਲਕਾਂ 'ਚ ਨਹੀਂ ਕੰਮ ਕਰ ਸਕਦੇ, ਅਤੇ ਉੱਥੇ ਵਾਲੇ ਇੱਥੇ ਨਹੀਂ ਇੰਗਲੈਂਡ 'ਚ ਨਹੀਂ ਕਰ ਸਕਦੇ ਅਨਲੈਸ ਕਿ ਉਹ ਇਮੀਗ੍ਰੇਸ਼ਨ ਲੈਣ, ਜਿੱਦਾਂ ਆਪਣੇ ਇੱਥੇ ਇਮੀਗ੍ਰੇਸ਼ਨ ਹੁੰਦੀ ਆ। ਸੋ ਹਰ ਇੱਕ ਨੂੰ ਇਮੀਗ੍ਰੇਸ਼ਨ ਚੇਂਜ ਕਰਨੀ ਪਊਗੀ, ਫਿਰ ਉਹਨਾਂ ਨੂੰ ਜਿਹੜੀਆਂ ਇਹ ਜੋਬਸ ਆ ਕਰ ਸਕਦੇ ਆ। ਸੋ ਕਹਿੰਦੇ ਵੀ ਇਹ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਨਾਲ ਚੇਂਜ ਆ ਰਹੀ ਆ। ਇਹਦਾ ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਜਿਹੜੇ ਆ ਇੱਕ ਦੂਜੇ ਮੁਲਕ ਤੋਂ ਤੀਜੇ ਚੌਥੇ ਦੇ ਵਿੱਚ ਜਿਹੜੇ ਕੰਮ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, PPP ਲੋਨਸ ਦੇ ਨਾਲ ਫੰਡਸ ਦੇ ਨਾਲ ਸੰਬੰਧਿਤ ਜਿਹੜੀ ਇਹ ਖਬਰ ਆ ਰਹੀ ਆ, ਓਮਨੀ ਹੋਟਲਸ ਤੇ ਰਿਜ਼ੋਰਟ, ਇਹ ਇੱਕ ਇੰਟਰਨੈਸ਼ਨਲ ਲਗਜ਼ਰੀ ਹੋਟਲ ਚੇਨ ਹੈਗਾ ਆ ਜਿਹੜਾ ਕਿ ਬਿਲੀਅਨਰ ਰੋਬਰਟ ਰੋਲਿੰਗ ਉਸ ਦੇ ਜਿਹੜੇ ਓਨਰ ਹੈਗੇ ਆ, ਉਹਨਾਂ ਦੇ ਉੱਤੇ ਹੁਣ ਇਹ ਦੋਸ਼ ਜਿਹੜੇ ਉਹ ਲੱਗ ਰਹੇ ਆ ਵੀ ਉਹਨਾਂ ਨੂੰ ਫੈਡਰਲ ਇਸ PPP ਫੰਡਿੰਗ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਉਹ ਮਿਲੇ ਸੀਗੇ। ਇਹ PPP ਫੰਡਿੰਗ ਉਹਨਾਂ ਨੂੰ ਦਿੱਤੀ ਗਈ ਸੀ ਵੀ ਤਾਂ ਜੋ ਜਿਹੜੇ ਆਪਣੇ ਵਰਕਰਸ ਆ ਉਹਨਾਂ ਨੂੰ ਪੇ ਰੋਲ ਦੇ ਉੱਤੇ ਜਿਹੜੇ ਉਹ ਰੱਖਣ। ਉਹਦੇ ਕੰਮ ਕਰਦੇ ਲੋਕਾਂ ਦੇ ਦੁਆਰਾ ਜਿਹੜੀ ਇੱਕ ਯੂਨੀਅਨ ਜਿਹੜੀ ਹੈਗੀ ਹੈ ਯੂਨਾਈਟ ਹੇਅਰ ਕਰਕੇ ਆ, ਉਸ ਦੇ ਉਹ ਮੈਂਬਰਸ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ ਵੀ ਕਈ ਜਿਹੜੇ ਓਮਨੀ ਹੋਟਲਸ ਆ ਉਹਨਾਂ ਦੇ ਜਿਹੜੇ ਵਰਕਰਸ ਆ ਉਹਨਾਂ ਨੂੰ ਪੇਰੋਲ ਦੇ ਲਈ ਮਿਲੇ ਇਹਨਾਂ ਫੰਡਸ ਦੇ ਵਿੱਚੋਂ ਕੁਛ ਵੀ ਜਿਹੜਾ ਆ ਉਹ ਮਿਲਿਆ ਨਹੀਂ। ਉਹਨਾਂ ਨੇ ਵਰਕਰਸ ਨੂੰ ਆਪਣਿਆਂ ਨੂੰ ਪੇ ਹੀ ਹੁਣ ਤੱਕ ਉਦੋਂ ਦਾ ਜਿਹੜਾ ਉਹ ਨਹੀਂ ਕੀਤਾ। ਯੂਨਾਈਟ ਹੇਅਰ ਇਸ ਯੂਨੀਅਨ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ 32 ਓਮਨੀ ਹੋਟਲ ਆ, ਉਹਨਾਂ ਨੂੰ ਤਕਰੀਬਨ 76 ਮਿਲੀਅਨ ਡਾਲਰ ਜਿਹੜੇ ਆ ਲੋਨਸ ਦੇ ਵਿੱਚ ਮਿਲੇ ਇਸ PPP ਦੇ ਜਿਹੜੇ ਉਹ ਤਹਿਤ। 23 ਮਿਲੀਅਨ ਕਹਿੰਦੇ 7 ਹੋਟਲਸ ਦੇ ਵਿੱਚ ਗਏ, ਜਿਨ੍ਹਾਂ 'ਚ ਇਹਨਾਂ ਦੇ ਸ਼ਿਕਾਗੋ, ਬੋਸਟਨ, ਵਾਸ਼ਿੰਗਟਨ DC, ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੇ ਵਿੱਚ ਸੀਗੇ, ਅਤੇ ਜਿੱਥੇ 1000 ਤੋਂ ਵੱਧ ਹਾਊਸਕੀਪਰ, ਸਰਵਰ ਅਤੇ ਹੋਰ ਸਰਵਿਸ ਵਰਕਰਸ ਜਿਹੜੇ ਉਹ ਕੰਮ ਕਰਦੇ ਸੀਗੇ। ਪਰ ਉੱਥੇ ਕਹਿੰਦੇ ਆ ਵੀ ਇਹਨਾਂ ਨੇ ਪੇਰੋਲ ਦੇ ਉੱਤੇ ਉਹਨਾਂ ਨੂੰ ਨਹੀਂ ਰੱਖਿਆ, ਉਹਨਾਂ ਨੂੰ ਪੇ ਹੀ ਜਿਹੜਾ ਉਹ ਨਹੀਂ ਕੀਤਾ ਗਿਆ। ਸੋ ਇਹ ਤਾਂ ਕਹਿੰਦੇ ਵੀ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਉਹ ਕੁਛ ਸਮਾਂ ਜਿਹੜਾ ਉਹਨਾਂ ਨੂੰ ਮਿਲਦੇ ਰਹੇ, ਉਹਦੇ ਕਰਕੇ ਉਹਨਾਂ ਦਾ ਕੰਮ ਚੱਲਦਾ ਰਿਹਾ, ਪਰ ਪੇ ਰੋਲ ਦੇ ਉੱਤੇ ਰੱਖਿਆ ਨਹੀਂ। ਹੁਣ ਤੁਸੀਂ ਦੇਖੋ ਵੀ ਏਡੇ ਏਡੇ ਵੱਡੇ ਜਿਹੜੇ ਹੋਟਲ ਆ ਜਾਂ ਹੋਰ ਕਿੰਨੀਆਂ ਕਾਰਪੋਰੇਸ਼ਨਸ ਆ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ PPP ਫੰਡਿੰਗ ਦੇ ਵਿੱਚ ਜਿਹੜੇ ਉਹ ਲਏ, ਅਤੇ ਲੋਕਾਂ ਨੂੰ ਦੇਣ ਦੇ ਲਈ ਜਿਹੜੇ ਉਹਨਾਂ ਨੂੰ ਪੈਸੇ ਮਿਲੇ, ਵਰਕਰਸ ਨੂੰ ਪੇਰੋਲ 'ਤੇ ਰੱਖਣ ਦੇ ਲਈ, ਅਤੇ ਅੱਗੇ ਉਹਨਾਂ ਨੇ ਦਿੱਤੇ ਨਹੀਂ। ਇਹ ਇੱਕ ਕੰਪਨੀ ਆ ਅਤੇ ਹੋਰ ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੰਪਨੀਆਂ ਜਿਹੜੀਆਂ ਆ ਉਹ ਸਾਹਮਣੇ ਜਿਹੜੀਆਂ ਉਹ ਪਿੱਛੇ ਜਿਹੜੀਆਂ ਉਹ ਹੋਣਗੀਆਂ। ਸੋ ਕੇਅਰਸ ਐਕਟ ਦੇ ਤਹਿਤ ਬਿਜ਼ਨਸਿਸ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਕਾਫੀ ਵੱਡੀਆਂ ਜਿਹੜੀਆਂ ਆ ਧਾਂਦਲੀਆਂ ਉਹ ਕੀਤੀਆਂ ਨੇ।
ਅਗਲੀ ਖਬਰ ਜਿਹੜੀ ਆ ਉਹ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਵਾਲੇ ਕਹਿੰਦੇ ਆ ਵੀ ਜਦੋਂ ਅਸੀਂ ਕੋਵਿਡ-19 ਦੀਆਂ ਜਿਹੜੀਆਂ ਮੌਤਾਂ ਦੀ ਰਿਪੋਰਟਿੰਗ ਕੀਤੀ ਸੀ ਉਹਦੇ ਨਾਲੋਂ 3 ਗੁਣਾ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋਈਆਂ ਆ। ਪਿਛਲੇ ਮਹੀਨਿਆਂ ਦੇ ਵਿੱਚ ਇਹ ਕਾਫੀ ਰਿਪੋਰਟਾਂ ਆਉਂਦੀਆਂ ਰਹੀਆਂ ਵੀ ਜਿਹੜੇ ਰਸ਼ੀਆ ਵਾਲੇ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕਰੋਨਾ ਦੇ ਕੇਸ ਆ ਮੈਨੇਜ ਕਰ ਰਹੇ, ਇਸੇ ਕਰਕੇ ਉੱਥੇ ਮੌਤਾਂ ਘੱਟ ਹੋਈਆਂ ਹੈਗੀਆਂ। ਪਰ ਜੇ ਉਹਨਾਂ ਦੇ ਹੁਣ ਪੇਪਰ ਦੇਖਦੇ ਜਾਈਏ ਜਾਂ ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਟੈਟਿਆਨਾ ਗੋਲੀਕੋਵਾ ਉਹਨਾਂ ਦੇ ਮੁਤਾਬਕ ਉਹਨਾਂ ਨੇ ਪਹਿਲਾਂ ਰਿਪੋਰਟ ਕੀਤਾ ਸੀ 55,000, ਫਿਰ 1,86,000, ਫਿਰ ਉਹ ਮੁੜ ਕੇ ਉਹ 2,29,700 ਮੌਤਾਂ ਦੀ ਗਿਣਤੀ ਜਿਹੜੀ ਹੁਣ ਆ ਰਹੀ ਹੈਗੀ ਆ। ਇਹਦੇ ਨਾਲ ਹੁਣ ਰਸ਼ੀਆ ਜਿਹੜਾ ਆ ਅਮਰੀਕਾ ਤੋਂ ਦੂਜੇ ਨੰਬਰ ਤੇ ਆ ਗਿਆ। ਅਮਰੀਕਾ ਦੇ ਵਿੱਚ 3,35,000 ਲੋਕਾਂ ਦੀ ਮੌਤ ਹੋ ਚੁੱਕੀ ਆ ਕਰੋਨਾ ਦੇ ਨਾਲ, ਰਸ਼ੀਆ 'ਚ 2,29,700 ਲੋਕਾਂ ਦੀ, ਤੇ ਬ੍ਰਾਜ਼ੀਲ ਦੇ ਵਿੱਚ 1,91,000 ਲੋਕਾਂ ਦੀ ਕਰੋਨਾ ਦੇ ਨਾਲ ਮੌਤ ਹੋ ਚੁੱਕੀ ਹੈ। ਜੀ, ਅਗਲੀ ਖਬਰ ਸੈਨੋਜ਼ੇ ਤੋਂ ਜਿਹੜੀ ਉਹ ਆ ਰਹੀ ਆ। ਪੁਲਿਸ ਨੂੰ ਇੱਕ ਆਰਵੀ ਦੇ ਵਿੱਚ 2 ਜਾਣਿਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਜਿਹੜੀਆਂ ਹੋਈਆਂ ਆ ਉਹਨਾਂ ਨੂੰ ਮਿਲੀਆਂ ਆ। ਕਹਿੰਦੇ ਵੀ ਉੱਥੇ ਸਾਊਥ ਸੈਨ ਹੋਜ਼ੇ ਦੇ ਜਿਹੜੇ ਇਲਾਕੇ ਦੇ ਵਿੱਚ ਸੈਂਟਾ ਟਰੈਸਾ ਮਾਰਕੀਟ ਪਲੇਸ ਦਾ ਇੱਕ ਜਿਹੜਾ ਸਟ੍ਰਿਪ ਮਾਲ ਸੀ ਟਾਕੋ ਬੈਲ ਦੇ ਲਾਗੇ, ਉੱਥੇ ਆਰਵੀ ਜਿਹੜੀ ਉਹ ਪਾਰਕਡ ਸੀਗੀ ਅਤੇ ਉਸ ਟਾਈਮ ਦੇ ਉੱਤੇ ਕਹਿੰਦੇ ਤਕਰੀਬਨ ਤੜਕੇ ਸਵੇਰੇ 12:30 ਵਜੇ ਫਾਇਰ ਫਾਈਟਰ ਉੱਥੇ ਜਿਹੜੇ ਉਹ ਪਹੁੰਚੇ ਅਤੇ ਜਦ ਉਹਨਾਂ ਨੇ ਇਸ ਦੇ ਅੰਦਰ ਦੇਖਿਆ ਅਤੇ 2 ਜਾਣਿਆਂ ਦੀਆਂ ਰਾਈਟ ਨਾਓ ਲਾਸ਼ਾਂ ਜਿਹੜੀਆਂ ਆ ਉਹ ਮਿਲੀਆਂ ਆ। ਸੋ ਪੁਲਿਸ ਜਿਹੜੀ ਇਸ ਟਾਈਮ ਇਸ ਦੀ ਜਾਂਚ ਜਿਹੜੀ ਉਹ ਕਰ ਰਹੀ ਆ। ਹਾਲ ਦੀ ਘੜੀ ਉਹਨਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਆ ਉਹ ਪੁਲਿਸ ਦੇ ਦੁਆਰਾ ਉਹ ਨਹੀਂ ਦੱਸੀ ਗਈ। ਮੁੱਢਲੀ ਜਾਂਚ ਅਤੇ ਰਿਪੋਰਟਾਂ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਕੋਈ ਫਾਊਲ ਪਲੇ ਤਾਂ ਨਹੀਂ ਸਸਪੈਕਟ ਜਿਹੜਾ ਉਹ ਕੀਤਾ ਜਾ ਰਿਹਾ, ਪਰ ਫਿਰ ਵੀ ਇਸ ਦੀ ਹੁਣ ਅਗਲੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ LA ਕਾਉਂਟੀ ਦੇ ਹਸਪਤਾਲ ਹੈਗੇ ਆ ਉਹ ਬ੍ਰੇਕਿੰਗ ਪੁਆਇੰਟ ਤੇ ਪਹੁੰਚ ਚੁੱਕੇ ਹੈਗੇ ਆ। ਕੋਈ ਵੀ ਬੈੱਡ ਜਿਹੜਾ ਆ LA ਕਾਉਂਟੀ ਦੇ ਵਿੱਚ ਇਸ ਵੇਲੇ ਖਾਲੀ ਨਹੀਂ ਹੈਗਾ, ਤੇ ਹੁਣ ਉਹਨਾਂ ਨੇ ਕਹਿੰਦੇ ਭਈ ਬਾਹਰ ਹੀ ਹਸਪਤਾਲਾਂ ਦੇ ਜਿਹੜੇ ਵਿੱਚ ਹੁੰਦੇ ਆ ਤੁਰ ਕੇ ਜਾਣ ਵਾਲੀ ਜਗ੍ਹਾ, ਉੱਥੇ ਹੀ ਬੈੱਡ ਲਾਉਣ ਦੀਆਂ ਉਹ ਸਕੀਮਾਂ ਲਾ ਰਹੇ ਹੈਗੇ ਆ। ਤੇ ਇੱਕ ਹਸਪਤਾਲ ਦੀ ਜਿਹੜੀ ਖਬਰ ਆ ਰਹੀ ਸੀ ਲਾਸ ਐਂਜਲਸ ਕਾਉਂਟੀ 'ਚ USC ਮੈਡੀਕਲ ਸੈਂਟਰ ਦੇ, ਕਹਿੰਦੇ ਭਈ ਉੱਥੇ 30 ਲੋਕ ਪੇਸ਼ੈਂਟ ਜਿਹੜੇ ਆ ਆਲਰੇਡੀ ਵੇਟਿੰਗ ਦੇ ਵਿੱਚ ਹੈਗੇ ਆ ਤਾਂ ਕਿ ਕੋਈ ਰੂਮ ਖਾਲੀ ਹੋਵੇ ਉੱਥੇ ਉਹਨਾਂ ਨੂੰ ਜਿਹੜਾ ਐਡਮਿਟ ਕੀਤਾ ਜਾ ਸਕੇ। ਸੋ ਇੰਨੀ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਬਣੀ ਹੋਈ ਹੈਗੀ ਆ। ਜੀ, ਜਿਹੜੇ ਟੈਕਸਸ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਲੂਈ ਗੌਰਮਟ ਉਹਨਾਂ ਨੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਦੇ ਨੂੰ ਲਾਸੂਟ ਜਿਹੜਾ ਉਹ ਫਾਈਲ ਕਰ ਦਿੱਤਾ ਇੱਕ ਫੈਡਰਲ ਕੋਰਟ ਦੇ ਵਿੱਚ। ਇਹ ਕਹਿੰਦੇ ਵੀ ਇਸ ਕਰਕੇ ਵੀ ਉਹ ਚਾਹੁੰਦੇ ਨੇ ਵੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਇੱਕ ਸੈਰੀਮੋਨੀਅਲ ਰੋਲ ਜਿਹੜਾ ਨਿਭਾਉਂਦੇ ਹੁੰਦੇ ਨੇ ਇਲੈਕਟੋਰਲ ਕਾਲਜ ਦੇ ਨਤੀਜੇ ਜਿਹੜੇ ਉਹ ਸੁਣਾਉਣ ਦੇ ਲਈ, ਉਸ ਦੇ ਵਿੱਚ ਉਹਨਾਂ ਦਾ ਜਿਹੜਾ ਰੋਲ ਆ ਉਸ ਨੂੰ ਚੇਂਜ ਕੀਤਾ ਜਾਵੇ ਅਤੇ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਵੀ ਉਹ ਆਪਣੀ ਮਰਜ਼ੀ ਦਾ ਜਿਹੜਾ ਨਤੀਜਾ ਆ ਉਹ ਸੁਣਾ ਸਕਣ। ਉਹਨਾਂ ਨੇ ਕਿਹਾ ਵੀ ਮੈਂ ਉਮੀਦ ਕਰਦਾ ਵੀ ਕੋਈ ਅਮਰੀਕਾ ਦੇ ਵਿੱਚ ਕੋਈ ਅਜਿਹਾ ਫੈਡਰਲ ਜੱਜ ਹੋਵੇ ਜਿਹੜਾ ਉਹ ਦੇਖੇ ਵੀ ਇਹ ਕਿੱਡਾ ਵੱਡਾ ਜਿਹੜਾ ਜੀ ਇਲੈਕਸ਼ਨ ਦੇ ਵਿੱਚ ਫਰਾਡ ਜਿਹੜਾ ਉਹ ਹੋਇਆ ਆ, ਅਤੇ ਕਹਿੰਦੇ ਵੀ ਇਹ ਤਾਂ ਹੁਣ ਰਿਪਬਲਿਕ ਦੇ ਇੱਕ ਹਿਸਾਬ ਦੇ ਨਾਲ ਅੰਤ ਜਿਹੜਾ ਆ ਉਹ ਹੋ ਗਿਆ ਅਮਰੀਕਾ ਦਾ। ਸੋ ਅਸੀਂ ਚਾਹੁੰਦੇ ਹਾਂ ਵੀ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਰੋਲ ਹੈ ਇਸ ਦੇ ਵਿੱਚ ਉਹ ਚੇਂਜ ਹੋ ਸਕੇ। ਇਹ ਆਈ ਡੋਂਟ ਨੋ ਇਹ ਹੁਣ ਕਿੰਨੀ ਕਰੀਏ ਜਿਹੜਾ ਇਹਨਾਂ ਨੇ ਹੋਰ ਕਿੰਨੀਆਂ ਹਾਰਾਂ ਦਾ ਜਿਹੜਾ ਆ ਸਾਹਮਣਾ ਜਿਹੜਾ ਕਰਨਾ ਪੈਣਾ ਆ। 6 ਤਰੀਕ ਨੂੰ 5 ਜਾਂ 6 ਤਰੀਕ ਨੂੰ ਜਿਹੜਾ ਆ ਇਲੈਕਟੋਰਲ ਕਾਲਜ ਜਿਹੜਾ ਆ ਅਧਿਕਾਰਤ ਤੌਰ ਦੇ ਉੱਤੇ ਸੈਨੇਟ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਗਿਣੀਆਂ ਜਾਣਗੀਆਂ ਅਤੇ ਫਿਰ ਉੱਥੇ ਜਿਹੜਾ ਉਹ ਐਲਾਨ ਹੋਵੇਗਾ। ਰਾਸ਼ਟਰਪਤੀ ਟਰੰਪ ਹੁਣਾਂ ਨੇ ਟਵੀਟਸ ਦੇ ਵਿੱਚ ਅੱਜ ਜਿਹੜਾ ਉਹ ਕਿਹਾ ਵੀ ਜਲਦੀ ਕੁਛ ਨਾ ਕੁਛ ਇਸ ਦੇ ਉੱਤੇ ਨਵੀਂ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਉਹ ਆਪਾਂ ਸਾਂਝੀ ਕਰਨ ਜਿਹੜੀ ਉਹ ਜਾ ਰਹੇ ਹੈਗੇ ਆ, ਪਰ ਅਜੇ ਵੀ ਹਾਰ ਮੰਨਣ ਦੇ ਲਈ ਜਿਹੜੀ ਉਹ ਰਾਜੀ ਨਹੀਂ ਹੈ, ਜਦਕਿ ਕਿੰਨੀ ਵਾਰੀ ਹੁਣ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਚੁੱਕਾ ਆ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਵਾਲਮਾਰਟ ਜਿਹੜਾ ਸਟੋਰ ਆ ਉਹਦੇ ਬਾਹਰ ਗੋਲੀ ਚੱਲੀ, ਜਿਹਦੇ ਨਾਲ ਇੱਕ ਬੰਦਾ ਜਿਹੜਾ ਆ ਉਹਦੇ ਕਾਫੀ ਜਿਹੜੀ ਆ ਇੰਜਰੀ ਹੋਈ ਹੈਗੀ ਆ। ਸੋ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ।
ਜੀ ਖਬਰ ਜਿਹੜੀ ਆ ਅਗਲੀ ਫਰੈਜ਼ਨੋ ਤੋਂ ਆ ਰਹੀ ਆ। ਇੱਥੇ ਜਿਹੜਾ ਇੱਕ ਕੱਲ੍ਹ ਕਹਿੰਦੇ ਰੇਸਿੰਗ ਇਨਸੀਡੈਂਟ ਦੇ ਵਿੱਚ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੋਇਆ। ਇਨਫੈਕਟ ਵੀਕਐਂਡ ਦੇ ਉੱਤੇ ਜਿਹੜਾ ਸੀਗਾ, ਜਿਸ ਦੇ ਵਿੱਚ ਇੱਕ ਕਮੈਰੋ ਅਤੇ ਸ਼ਾਇਦ ਮਸਟੈਂਗ ਆਪਸ ਦੇ ਵਿੱਚ ਰੇਸ ਲਾ ਰਹੀ ਸੀ। ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇੱਕ ਗੱਡੀ ਨੇ ਰੋਕ ਲਿਆ ਪਰ ਦੂਜੀ ਗੱਡੀ ਵਾਲੀ ਜਿਹੜੀ ਉਹ ਰੁਕੀ ਨਹੀਂ। ਉਹ ਬਾਅਦ ਦੇ ਵਿੱਚ ਇੱਕ ਟਰੱਕ ਅਤੇ ਮਿੰਨੀ ਕੂਪਰ ਆ ਉਸ ਦੇ ਵਿੱਚ ਵੱਜੀ, ਜਿਸ ਕਰਕੇ ਕੁੱਲ 4 ਮੌਤਾਂ ਜਿਹੜੀਆਂ ਹੋ ਗਈਆਂ। ਜਿਹੜਾ ਤਾਂ ਇਹ ਰੈਕਲੈਸ ਡਰਾਈਵਿੰਗ ਕਰ ਰਿਹਾ ਸੀ ਉਸ ਦੀ, ਅਤੇ ਉਸ ਦੇ ਨਾਲ ਜਿਹੜੀਆਂ 3 ਹੋਰ ਮੌਤਾਂ ਜਿਹੜੀਆਂ ਦੂਜੀਆਂ ਗੱਡੀਆਂ ਦੇ ਵਿੱਚ ਲੋਕ ਸੀਗੇ ਉਹਨਾਂ ਦੀ ਜਿਹੜੀ ਹੋਈ ਆ। ਸੋ ਪੁਲਿਸ ਵਾਲੇ ਜਿੱਦਾਂ ਕਹਿ ਰਹੇ ਸੀ ਵੀ ਬਿਲਕੁਲ ਇਹ ਜਾਨਾਂ ਜਿਹੜੀਆਂ ਉਹ ਬਚ ਸਕਦੀਆਂ ਸੀਗੀਆਂ ਜੇ ਜਿਹੜੀ ਉਹ ਰੇਸਿੰਗ ਜਿਹੜੀ ਉਹ ਨਾ ਕੀਤੀ ਜਾ ਰਹੀ ਹੁੰਦੀ। ਪਰ ਇਸ ਤਰੀਕੇ ਦੇ ਨਾਲ ਰੇਸਿੰਗ ਜਦੋਂ ਤੁਸੀਂ ਟਾਊਨ ਦੇ ਵਿੱਚ, ਸਿਟੀ ਦੇ ਵਿੱਚ ਜਿਹੜੇ ਉਹ ਉਹਨਾਂ ਦੀਆਂ ਟ੍ਰੈਫਿਕ ਵਾਲੀਆਂ ਸੜਕਾਂ ਦੇ ਉੱਤੇ ਤੁਸੀਂ ਕਰਦੇ ਹੋ ਤਾਂ ਫਿਰ ਬਹੁਤ ਇੱਦਾਂ ਦੀਆਂ ਹੀ ਦੁਰਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ। ਰੇਸਿੰਗ ਕਰਨ ਨੂੰ ਰੇਸ ਟਰੈਕਸ ਬਣੇ, ਉੱਥੇ ਜਾ ਕੇ ਜਿਹੜਾ ਉਹ ਕਰ ਲਓ, ਇੰਨਾ ਹੀ ਜਿਹੜਾ ਤੁਹਾਡਾ ਖੂਨ ਜੇ ਉਬਾਲੇ ਜਿਹੜਾ ਉਹ ਖਾਂਦਾ ਆ। ਹੁਣ ਤੁਸੀਂ ਦੇਖੋ ਵੀ 3 ਜੀ ਹੋਰ ਜਿਹੜੇ ਆ ਉਸ ਰੇਸਿੰਗ ਦੇ ਚੱਕਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੀ ਕੈਪੀਟਲ ਆ, ਤੇ ਉੱਥੇ ਵੀ ਜਿਹੜੇ ਬਹੁਤ ਜ਼ਿਆਦਾ ਮੁਜ਼ਾਹਰੇ ਆ, ਪ੍ਰੋਟੈਸਟ ਹੁੰਦੇ ਰਹਿੰਦੇ ਆ। ਪਿਛਲੇ ਵੀਕਐਂਡ ਵੀ ਕਾਫੀ ਉੱਥੇ ਪ੍ਰੋਟੈਸਟ ਹੋਏ ਤੇ ਜਿਹਦੇ ਵਿੱਚ ਕਾਫੀ ਜਿਹੜੀ ਆ ਮਾਰ ਟੁੱਟ ਭੱਜ ਵੀ ਹੋਈ ਹੈਗੀ ਆ, ਇੱਕ ਦੂਜੇ ਨਾਲ ਲੜਾਈਆਂ ਵੀ ਹੋਈਆਂ ਹੈਗੀਆਂ। ਸੋ ਤੈਨੂੰ ਯਾਦ ਹੋਊਗਾ ਪਿਛਲੇ ਵੀਕ ਜਿਹੜਾ ਆ ਆਪਣਾ ਕਿਸਾਨਾਂ ਦੇ ਹੱਕ 'ਚ ਵੀ ਰੈਲੀ ਹੋਈ ਸੀ। ਕੋਈ ਕਿਸੇ ਤਰ੍ਹਾਂ ਦੀ ਇੱਦਾਂ ਦੀ ਇੰਸੀਡੈਂਟ ਨਹੀਂ ਆਈ, ਪਰ ਇਹ ਜਿਹੜੀ ਰੈਲੀ ਆ ਉੱਥੇ ਪ੍ਰਾਊਡ ਬॉयਜ਼, ਟਰੰਪ ਸਪੋਰਟਰਸ ਜਿਹੜੇ ਹੈਗੇ ਆ, ਫਾਰ ਰਾਈਟ ਗਰੁੱਪ ਵਾਲੇ, ਤੇ ਦੂਜੇ ਫਿਰ ਬਲੈਕ ਲਾਈਵ ਮੈਟਰਸ ਵਾਲੇ ਆਮੋ ਸਾਹਮਣੇ ਜਿਹੜੇ ਪ੍ਰੋਟੈਸਟ ਕਰਦੇ ਆ। ਫਿਰ ਗੁੱਸੇ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਲੜਾਈ ਝਗੜਾ ਹੁੰਦਾ ਹੈਗਾ। ਜੀ ਬਿਲਕੁਲ। ਸੋ ਰਾਈਟ ਨਾਓ ਸੈਨੇਟ ਦੇ ਵਿੱਚ ਹਰਜੋਤ ਸਿੰਘ ਜੀ ਗੱਲਬਾਤ ਆ ਉਹ ਸਦਨ ਦੇ ਵਿੱਚ ਚੱਲ ਰਹੀ। ਆਈ ਥਿੰਕ $2000 ਦੇ 600 ਤੋਂ ਜਿਹੜਾ $2000 ਦੇ ਜਿਹੜੇ ਸਟਿਮੂਲਸ ਚੈੱਕਸ ਆ ਉਸ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਆਪਾਂ ਆਲਰੇਡੀ ਤੁਹਾਨੂੰ ਅਪਡੇਟ ਜਿਹੜਾ ਕੀਤਾ ਸੀ, ਬਰਨੀ ਸੈਂਡਰ ਨੇ ਕਿਹਾ ਸੀਗਾ ਉਹ ਡਿਫੈਂਸ ਬਿੱਲ ਨੂੰ ਹੋਲਡ ਅਪ ਕਰਕੇ ਰੱਖਣਗੇ ਜਿੰਨੀ ਦੇਰ ਤੱਕ ਸੈਨੇਟ 2000 ਇਸ ਸਟਿਮੂਲਸ ਚੈੱਕਸ ਦੇ ਉੱਤੇ ਜਿਹੜੀ ਉਹ ਵੋਟ ਨਹੀਂ ਕਰ ਦਿੰਦੀ। ਸੋ ਇਸ ਦੇ ਲਈ ਵੀ ਪਾਸ ਹੋਣਾ ਇਸ ਦੇ ਵਿੱਚ ਹੋਣਾ ਜ਼ਰੂਰੀ ਆ। ਆਈ ਥਿੰਕ 60 ਸੈਨੇਟਰਸ ਦੀ ਇਸ ਦੇ ਵਿੱਚ ਜ਼ਰੂਰਤ ਜਿਹੜੀ ਉਹ ਰਹਿਣੀ ਆ। ਸੋ ਦੇਖਦੇ ਹਾਂ ਕੀ ਹੁੰਦਾ ਆ। ਸੋ ਪਹਿਲੀ ਵਾਰੀ ਆ ਹਰਜੋਤ ਸਿੰਘ ਜੀ ਡੈਮੋਕ੍ਰੇਟਸ ਤੇ ਜਿਹੜੇ ਟਰੰਪ ਆ ਉਹ ਇੱਕ ਮੁੱਦੇ ਦੇ ਉੱਤੇ ਜਿਹੜੇ ਇਕੱਠੇ ਆ ਉਹ ਦੇਖੇ ਗਏ ਆ ਵੀ ਜਿਹੜਾ ਸਟਿਮੂਲਸ ਚੈੱਕ ਲੋਕਾਂ ਨੂੰ, ਅਮਰੀਕਨਸ ਨੂੰ ਜਿਹੜਾ ਜਾਣਾ ਚਾਹੀਦਾ ਆ ਉਹ ਜਿਹੜਾ ਆ 600 ਦੀ ਬਜਾਏ 2000 ਹੋਣਾ ਚਾਹੀਦਾ ਆ। ਹੁਣ ਮਿਚ ਮੈਕੋਨਲ ਦੇ ਹੱਥ ਦੇ ਵਿੱਚ ਹੈਗਾ ਆ ਵੀ ਇਸ ਬਿੱਲ ਨੂੰ ਇੱਥੇ ਵੋਟ ਉਸ ਦੇ ਉੱਤੇ ਕਰਵਾਉਂਦਾ ਆ ਕਿ ਨਹੀਂ। ਕੁਛ ਜਿਹੜੇ ਹੋਰ ਸੈਨੇਟਰਸ ਮਾਰਕੋ ਰੂਬੀਓ ਅਤੇ ਉਹਨਾਂ ਨੇ ਵੀ ਇਸ ਦੀ ਜਿਹੜੀ ਹਮਾਇਤ ਆ ਉਹ ਆਲਰੇਡੀ ਕੀਤੀ ਹੈਗੀ ਆ। ਅਤੇ ਜਿਹੜੇ ਆਲਰੇਡੀ ਜਾਰਜੀਆ ਦੀਆਂ ਰਨ ਆਫ ਇਲੈਕਸ਼ਨਸ ਨੂੰ ਜਿਹੜਾ ਉਹ ਫੇਸ ਕਰ ਰਹੇ ਆ, ਪਰਡਿਊ ਅਤੇ ਜਿਹੜੇ ਲੌਫਲਰ ਹੈਗੇ ਨੇ ਸੈਨੇਟਰਸ, ਉਹਨਾਂ ਨੇ ਵੀ ਹੁਣ ਹਮਾਇਤ ਜਿਹੜੀ ਇਸ ਦੇ ਪਿੱਛੇ ਜਿਹੜੀ ਉਹ ਦੇ ਦਿੱਤੀ ਆ। ਸੋ ਜੇ ਕਹਿੰਦੇ ਵੀ ਵੋਟ ਹੁੰਦੀ ਹੈ ਤਾਂ ਕਾਫੀ ਡਿਵਾਈਡਡ ਜਿਹਾ ਜਿਹੜਾ ਮਾਹੌਲ ਆ ਉਹ ਰਹਿਣ ਵਾਲਾ ਹੈਗਾ ਆ। ਪਰ ਮਤਲਬ ਤਣ ਪੱਤਣ 'ਤੇ ਜਾ ਕੇ ਹੀ ਬਿਲਕੁਲ ਕਗਾਰ ਦੇ ਉੱਤੇ ਹੀ ਜਿਹੜੇ ਆ ਉਹ ਨੰਬਰ ਜਿਹੜੇ ਉਹ ਹੋਣਗੇ। ਸੋ ਲੈਟਸ ਸੀ ਜਿਹੜੇ ਇਸ ਦੇ ਵਿੱਚ ਕੀ ਬਣਦਾ, ਕੀ ਸੈਂਡਰਸ ਆ ਉਹ ਸੈਨੇਟ ਨੂੰ ਇਸ ਦੇ ਉੱਤੇ ਵੋਟ ਪਾਉਣ ਦੇ ਵਿੱਚ ਕਾਮਯਾਬ ਰਹਿੰਦੇ ਆ ਜਾਂ ਨਹੀਂ, ਇਹ ਦੇਖਣਾ ਹੋਊਗਾ। ਮਿਚ ਮੈਕੋਨਲ ਇਸ ਪ੍ਰੈਸ਼ਰ ਦੇ ਅੰਡਰ ਆ ਕੇ ਇਹ ਵੋਟ ਉੱਤੇ ਕਰਵਾਉਂਦਾ ਆ ਜਲਦੀ ਜਾਂ ਨਹੀਂ, ਇਹ ਹੁਣ ਜਿਹੜਾ ਰਾਈਟ ਨਾਓ ਦੇਖਣਾ ਹੋਊਗਾ। ਸੋ ਰਾਈਟ ਨਾਓ ਸੈਨੇਟ ਦੇ ਵਿੱਚ ਕਹਿੰਦੇ $2000 ਦੇ ਸਟਿਮੂਲਸ ਚੈੱਕ ਨੂੰ ਲੈ ਕੇ ਡਿਬੇਟ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਹੈਗੇ ਆ, ਜਿੱਥੇ ਵੀ ਸਾਡੇ AM ਸਟੇਸ਼ਨ ਆ, ਤੁਸੀਂ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਰੇਡੀਓ ਸੈੱਟ 'ਤੇ ਸੁਣ ਸਕਦੇ ਆ, FM ਸਟੇਸ਼ਨ ਵਾਲੀ ਜਗ੍ਹਾ 'ਤੇ ਵੀ। ਬਾਕੀ ਤੁਸੀਂ Facebook 'ਤੇ, YouTube 'ਤੇ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਕਈ ਵਾਰ ਇੰਟਰਵਿਊਜ਼ ਹੁੰਦੀਆਂ ਆ, ਟੂਡੇ ਇਨ ਸਿੱਖ ਹਿਸਟਰੀ ਆ, ਤੁਸੀਂ ਮਿਸ ਕਰ ਜਾਂਦੇ ਆ, ਉੱਥੇ ਉਹ ਦੇਖ ਸਕਦੇ ਹੈਗੇ ਆ। ਅਤੇ ਅੱਜ ਦੇ ਪ੍ਰੋਗਰਾਮ ਦੱਸਦੇ ਜਾਈਏ, ਫਿਰ ਆਪਾਂ ਛੁੱਟੀ ਲੈਂਦੇ ਹਾਂ ਸਰੋਤਿਆਂ ਤੋਂ ਰਾਜ। ਜੀ ਬਿਲਕੁਲ ਜੀ। ਇਸ ਤੋਂ ਅਗਲਾ ਜਿਹੜਾ ਉਹ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ ਦਾ 11 ਵਜੇ ਫਿਰ ਪ੍ਰੋਗਰਾਮ ਆਵੇਗਾ ਜੀ ਹਾਸੇ ਚਾਰੇ ਪਾਸੇ। 12:30 ਵਜੇ ਕੁਝ ਗੱਲਾਂ ਕੁਝ ਗੀਤ, ਅਤੇ ਉਸ ਤੋਂ ਬਾਅਦ 'ਚ 2 ਵਜੇ ਪ੍ਰੋਗਰਾਮ ਨਜ਼ਰੀਆ।
ਫਿਰ 4 ਵਜੇ ਅੱਜ ਜਿਹੜਾ ਪ੍ਰੋਗਰਾਮ ਆ ਸਿਹਤ ਸੰਭਾਲ ਦਾ ਜਿਹੜਾ ਉਹ ਹੋਵੇਗਾ, ਜਿਸ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਆ ਉਸ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅੱਜ ਦੇ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ 4 ਤੋਂ 5:30 ਵਜੇ ਤੱਕ ਜਿਹੜੀਆਂ ਸਰੋਤਾਂ ਦੀਆਂ ਜਿਹੜੀਆਂ ਕਾਲਸ ਆ ਉਹ ਵੀ ਲਈਆਂ ਜਾਂਦੀਆਂ ਨੇ। ਫਿਰ ਸ਼ਾਮ ਦੇ ਜਿਹੜੇ ਉਹ ਦੀਵਾਨ ਆਪਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਸਰਵਣ ਕਰਾਂਗੇ। 7:30 ਵਜੇ ਫਿਰ ਬਾਅਦ ਦੇ ਵਿੱਚ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8 ਵਜੇ ਤੋਂ ਲੈ ਕੇ 8:15 ਵਜੇ ਤੱਕ ਸਿੱਖ ਇਤਿਹਾਸ ਜਿਹੜਾ ਉਹ ਆਵੇਗਾ। ਫਿਰ 8:30 ਵਜੇ ਜਿਹੜਾ ਪ੍ਰੋਗਰਾਮ ਆ ਬਲਤੇਜ ਮੰਨੂ ਹੁਣਾਂ ਦੇ ਨਾਲ ਆਵੇਗਾ ਖਬਰ ਤੇ ਨਜ਼ਰ। ਸੋ ਇੱਦਾਂ ਹੀ ਜਿਹੜੇ ਆ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਅਤੇ ਹੁਣ ਜਿਹੜਾ ਹੈ ਜੀ ਉਹ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।